ਆਪਣੇ ਅਗਲੇ ਕਾਲਰ ਜੁੜੇ ਨੇ ਰਮਨਜੀਤ ਜਿਮੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭਾਜੀ। ਭਾਜੀ ਮੈਂ AB5 ਨੂੰ ਥੋੜਾ ਜਿਹਾ ਸਮਝਣਾ ਚਾਹੁੰਦਾ ਸੀਗਾ ਕਿ ਹੁਣ ਇਹ ਹੈ ਕਿ ਰਿਲੇਟਿਡ ਇਹੀ ਹੈ ਕਿ AB5 ਦਾ ਬਿੱਲ ਕਿ ਜਿਹੜੇ ਓਨਰ ਆਪਰੇਟਰ ਕੰਮ ਕਰਦੇ ਆ ਵੱਡੀਆਂ ਕੰਪਨੀਆਂ ਦੇ ਵਿੱਚ ਉਹ ਐਜ਼ ਏ ਇੰਪਲੋਈ ਕੰਮ ਕਰਨਗੇ, ਨਾ ਕਿ ਐਜ਼ ਅ ਬਿਜ਼ਨਸ ਕਰਨਗੇ। ਇਹੀ ਹੈ ਬਿੱਲ ਹੈ ਹੁਣ। ਅੱਛਾ, ਇਹਦੇ ਨਾਲ ਫੋਲੋ ਅਪ ਕੁਐਸਚਨ ਮੇਰਾ ਇਹ ਵੀ ਸੀਗਾ ਕਿ ਹੁਣ ਜਿੱਦਾਂ ਹੁਣ ਪ੍ਰੋਪੋਜੀਸ਼ਨ ਸੈਕਿੰਡ 22 ਜਿਹੜਾ ਇਹਨਾਂ ਨੇ ਪਾਸ ਕੀਤਾ ਆ, ਤੇ ਹੁਣ ਉਹ ਐਜ਼ ਓਨਰ ਆਪਰੇਟਰ ਹੀ ਰਹਿਣਗੇ ਉਬਰ ਵਾਲੇ। ਜੇ ਇਹ ਫੈਡਰਲੀ ਜਿੱਦਾਂ ਤੁਸੀਂ ਪਿਛਲੇ ਹਫ਼ਤੇ ਕਿਹਾ ਸੀ ਕਿ ਹਾਂ ਫੈਡਰਲੀ ਜੇ ਇਹ ਚੱਲ ਰਹੀ ਹੈ ਗੱਲਬਾਤ, ਫਿਰ ਤਾਂ ਇਹਨਾਂ ਨੂੰ ਉਹ ਕੰਪਲਾਈ ਕਰਨਾ ਹੀ ਨਹੀਂ ਪਏਗਾ, ਚਾਹੇ ਪ੍ਰੈਪੋਜੀਸ਼ਨ 22 ਹੈ ਜਾਂ ਨਹੀਂ ਆ। ਸੋ ਮੈਂ ਇਹੀ ਦੋ ਚੀਜ਼ਾਂ ਸਮਝਣਾ ਚਾਹੁੰਦਾ ਸੀ ਜੀ। ਥੈਂਕ ਯੂ। ਸੋ ਪਹਿਲੀ ਚੀਜ਼ ਤਾਂ ਹੈਗੀ ਹੈ ਜੀ, ਤੁਸੀਂ ਪੁੱਛਿਆ AB5 ਕੀ ਹੈ, ਜਿਹੜੀ ਤੁਸੀਂ ਜਿੱਦਾਂ ਤੁਸੀਂ ਇਹਨੂੰ ਇੰਟਰਪ੍ਰੀਟ ਕੀਤਾ ਉੱਦਾਂ ਨਹੀਂ ਹੈਗਾ। AB5 ਜਿਹੜਾ ਲਾਅ ਹੈਗਾ ਉਹਦੇ ਵਿੱਚ ABC ਟੈਸਟ ਹੈਗਾ, ਜਿਹੜਾ ਕਿ ਟਰੱਕਿੰਗ ਕੰਪਨੀ ਜਾਂ ਜਿਹੜਾ ਇੰਪਲੋਇਰ ਹੈਗਾ ਜਿਹੜਾ ਹਾਇਰ ਕਰਦਾ ਕਿਸੇ ਨੂੰ, ਚਾਹੇ ਉਹ ਓਨਰ ਆਪਰੇਟਰ ਹਾਇਰ ਕਰਦਾ, ਚਾਹੇ ਉਹ ਡਰਾਈਵਰ ਹਾਇਰ ਕਰਦਾ, ਕਿਸੇ ਨੂੰ ਵੀ ਉਹ ਹਾਇਰ ਕਰਦਾ ਆ, ਇੰਪਲੋਇਰ ਵਾਸਤੇ ABC ਟੈਸਟ ਨੂੰ ਯੂਜ਼ ਕਰਨਾ ਲਾਜ਼ਮੀ ਹੈਗਾ ਟੂ ਸੀ ਕਿ ਜਿਹੜੇ ਬੰਦੇ ਨੂੰ ਉਹ ਹਾਇਰ ਕਰ ਰਿਹਾ ਉਹਨੂੰ ਉਹਨੇ ਇੰਪਲੋਈ ਦੇ ਤੌਰ ਤੇ ਉਹਨੂੰ ਪੇ ਕਰਨਾ ਜਾਂ ਉਹਨੂੰ ਇੰਡੀਪੈਂਡੈਂਟ ਕਾਂਟਰੈਕਟਰ ਦੇ ਤੌਰ ਤੇ ਪੇ ਕਰਨਾ। ਇਹ ਜਿਹੜਾ ਟੈਸਟ ਹੈਗਾ, ਇਹ ਜਿਹੜਾ ਲਾਅ ਦੇ ਵਿੱਚ ਜਿਹੜਾ ABC ਟੈਸਟ ਹੈਗਾ, ਇਹ ਇੰਪਲੋਇਰ ਵਾਸਤੇ ਹੈਗਾ ਕਿ ਉਹਨੇ ਉਹਨੂੰ ਕਿੱਦਾਂ ਕਲਾਸੀਫਾਈ ਕਰਨਾ ਹੈਗਾ। ਜਿਹੜੀ ਗੱਲ ਤੁਸੀਂ ਕਹੀ ਹੈ ਕਿ ਵੱਡੀਆਂ ਕੰਪਨੀਆਂ ਵਾਸਤੇ ਜਾਂ ਕੰਮ ਕਰਨਾ ਜਾਂ ਓਨਰ ਆਪਰੇਟਰ, ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਤੁਸੀਂ ਜਿਹੜਾ ਓਨਰ ਆਪਰੇਟਰ ਹੈਗਾ ਉਹ ਆਪਣੀਆਂ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਪਸ਼ਨ ਜਿਹੜੀਆਂ ਲੈ ਕੇ ਤੇ ਇੱਕ ਰੀਅਲ ਓਨਰ ਆਪਰੇਟਰ ਦੇ ਤੌਰ ਤੇ ਉਹ ਜਿੱਥੇ ਮਰਜ਼ੀ ਕੰਮ ਕਰ ਸਕਦਾ ਹੈਗਾ, ਮਲਟੀਪਲ ਕੰਪਨੀ ਬ੍ਰੋਕਰ ਦੇ ਨਾਲ ਕੰਮ ਕਰ ਸਕਦਾ ਹੈਗਾ। ਇਹਦੇ 'ਚ ਕੋਈ ਮਤਲਬ ਕਿ ਉਹ ਗੱਲ ਨਹੀਂ ਹੈਗੀ। ਸੋ ਬਾਕੀ ਰਹਿ ਗਈ ਜਿਹੜੀ ਉਬਰ ਤੇ ਉਹਨਾਂ ਦੀ ਗੱਲ ਹੈਗੀ ਆ, ਡੈਫੀਨੇਟਲੀ ਉਹਨਾਂ ਨੇ ਮਿਲੀਅਨਸ ਆਫ ਡਾਲਰ ਖਰਚ ਕੇ ਤੇ ਜਿਹੜਾ ਪ੍ਰੋਪ 22 ਸੀਗਾ ਉਹ ਪਾਸ ਕਰਵਾਇਆ ਸੀਗਾ, ਬਟ ਸਟਿਲ ਉਹਨੂੰ ਕੋਰਟ ਨੇ ਅਨਕਨਸਟੀਟਿਊਸ਼ਨਲ ਦੇ ਦਿੱਤਾ ਹੈਗਾ। ਸੋ ਉਹ ਵੀ ਇੱਕ ਲਿੰਬੋ ਦੇ ਵਿੱਚ ਹੈਗਾ। ਉਹ ਵੀ ਕੋਈ ਉਹ ਨਹੀਂ ਹੈਗਾ ਕਿ ਜਿੱਥੋਂ ਤੁਸੀਂ ਇਹ ਕਹਿ ਸਕਦੇ ਆ ਕਿ ਉਹ ਟੋਟਲੀ ਸ਼ੋਰ ਸ਼ਾਟ ਹੈਗਾ। ਜਿਹੜਾ ਇਸ ਵੇਲੇ ਗੱਲ ਹੈਗੀ ਆ ਕਿ ਪ੍ਰੋਪ 22 ਜਿਹੜਾ ਉਹ ਸਿਰਫ ਕੈਲੀਫੋਰਨੀਆ ਦੇ ਵਿੱਚੋਂ ਕੀਤਾ ਗਿਆ ਹੈਗਾ। ਆਈ ਥਿੰਕ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਅਰਜੋਤ ਭਾਜੀ ਜੀ। ਤੇ ਜਿਹੜਾ ਇੱਕ ਹੈਗਾ ਇਸ ਵੇਲੇ ਕਿ ਜਿਹੜੀ ਬਾਈਡਨ ਪ੍ਰਸ਼ਾਸਨ ਹੈਗਾ ਆ, ਉਹ ਇਸ ਵੇਲੇ ਕਵਾਇਤ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈ ਕਿ ਜਿਹੜਾ ਬੇਸਿਕਲੀ ਸਿੰਪਲੀ AB5 ਵਾਲਾ ਜਿਹੜਾ ਰੂਲ ਹੈਗਾ, ABC ਟੈਸਟ ਹੈਗਾ, ਇਹਨੂੰ ਐਜ਼ ਅ ਫੈਡਰਲ ਲੈਵਲ ਦੇ ਉੱਤੇ ਵੀ ਜਿਹੜਾ ਆ ਉਹ ਕਰਨ ਦੀ ਸੋਚੀ ਜਾ ਰਹੀ ਆ ਕਿ ਡਿਪਾਰਟਮੈਂਟ ਆਫ ਲੇਬਰ ਦੇ ਥਰੂ ਲੈ ਕੇ ਆਉਣ ਦੀ ਗੱਲ ਕੀਤੀ ਜਾ ਰਹੀ ਆ। ਸੋ ਇਹ ਚੀਜ਼ ਜਿਹੜੀ ਆ, ਇਹ ਤੁਸੀਂ ਜਦੋਂ ਆਪਾਂ ਜੇ ਲਾਅ ਦੀ ਗੱਲ ਕਰਦੇ ਆ ਨਾ, ਜਦੋਂ ਲਾਅ ਬਣਦੇ ਹੈਗੇ ਆ, ਜਿੱਦਾਂ ਹੁਣ ਅੱਜ ਦੀ ਤਰੀਕ ਦੇ ਵਿੱਚ ਜਿਹੜੇ LA ਪੋਰਟ ਦੇ ਉੱਤੇ ਜਾਂ LA ਜਾਂ ਲੌਂਗ ਬੀਚ ਪੋਰਟ ਦੇ ਉੱਤੇ ਜੋ ਚੱਲ ਰਿਹਾ ਹੈਗਾ, ਜੇ ਦੇਖਿਆ ਜਾਵੇ ਤਾਂ ਇਹ ਲਾਅ ਦੀ ਬਣਨ ਦੀ ਸ਼ੁਰੂਆਤ ਵੀ ਉੱਥੋਂ ਹੀ ਹੋਈ ਸੀ। ਉੱਥੋਂ ਦੇ ਹੀ ਓਨਰ ਆਪਰੇਟਰ ਸੀਗੇ ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ ਸੀਗਾ, ਉੱਥੋਂ ਦੇ ਲੋਕੀ ਸੀਗੇ ਜਿਨ੍ਹਾਂ ਦੇ ਨਾਲ ਇਹ ਪ੍ਰੋਬਲਮ ਹੋ ਰਹੀ ਸੀਗੀ। ਜਿਹੜੀ ਕੰਪਨੀ ਸੀ ਦੂਸਰੀ, ਉਹਦਾ ਮੈਨੂੰ ਨਾਂ ਦਿਮਾਗ ਚੋਂ ਨਿਕਲ ਗਿਆ, ਜਿਹੜੀ ਸੀਗੀ ਉਹ, ਤੇ ਇਹ LA ਜਿਹੜੀ ਲੌਂਗ ਬੀਚ ਆ, ਇੱਥੋਂ ਹੀ ਇਹ ਲਾਅ ਇਹਦੀ ਸ਼ੁਰੂਆਤ ਹੋਈ ਆ। ਜਿਹੜੀ ਲੋਰੀਨਾ ਗੋਨਜ਼ਾਲਸ ਹੈਗੀ ਆ ਉਹ ਵੀ ਸਦਰਨ ਕੈਲੀਫੋਰਨੀਆ ਤੋਂ ਹੈਗੀ ਆ ਜਿਹਨੇ ਇਹ ਲਾਅ ਘੜਿਆ ਸੀਗਾ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਦੀ ਤਰੀਕ ਦੇ ਵਿੱਚ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ LA ਪੋਰਟ ਜਿਹੜਾ ਆ ਉੱਥੋਂ ਇਹ ਗੱਲ ਕਿੱਦਾਂ ਸ਼ੁਰੂ ਹੋਈ, ਕਿਉਂ ਮਤਲਬ ਕਿ ਉਹਨਾਂ ਨੇ ਉਦੋਂ ਇਹ ਲੱਭਿਆ ਕਿ ਕਿੰਨੇ ਓਨਰ ਆਪਰੇਟਰ ਉੱਥੇ ਜਿਹੜੇ ਲੀਸਟ ਆਨ ਓਨਰ ਆਪਰੇਟਰ ਹੈਗੇ ਆ ਉਹਨਾਂ ਦਾ ਸ਼ੋਸ਼ਣ ਹੋ ਰਿਹਾ, ਉਹ ਮਤਲਬ ਕਿ ਤੰਗ ਹੋ ਰਹੇ ਆ। ਕਿੰਨੀਆਂ ਕੰਪਨੀਆਂ ਦੇ ਵਿੱਚ ਜਿਹੜੇ ਆ ਜਿਹੜੇ ਆਪਣੇ ਡਰਾਈਵਰਸ ਹੈਗੇ ਆ ਉਹਨਾਂ ਨੂੰ ਮਿਸਕਲਾਸੀਫਾਈਡ ਕੀਤਾ ਜਾਂਦਾ ਆ, ਠੀਕ ਹੈ ਨਾ। ਹੁਣ ਦੇਖੋ ਲੌਂਗ ਰਨ ਦੀ ਗੱਲ ਜੇ ਸੋਚੋ ਤਾਂ ਗਵਰਨਮੈਂਟ ਕੀ ਸੋਚ ਰਹੀ ਆ ਉਹ ਦੇਖੋ, ਗਵਰਨਮੈਂਟ ਕਿਹੜੇ ਪਾਸਿਓਂ ਦੇਖ ਰਹੀ ਆ ਉਹ ਸੋਚੋ। ਹੁਣ ਇਸ ਵੇਲੇ ਜੇ ਗੱਲ ਦੀ ਗੱਲ ਆਪਾਂ ਕਰੀਏ, ਕੈਲੀਫੋਰਨੀਆ ਦੇ ਵਿੱਚ ਜਿਹੜਾ ਆਪਣਾ ਸ਼ੁਰੂ ਹੋਇਆ ਕੈਲ ਸੇਵਰ ਪ੍ਰੋਗਰਾਮ ਸ਼ੁਰੂ ਹੋਇਆ ਹੈ, ਉਹ ਕਿਹਦੇ ਲਈ ਸ਼ੁਰੂ ਹੋਇਆ? ਉਹ ਇਸੇ ਲਈ ਸ਼ੁਰੂ ਹੋਇਆ ਕਿ ਭਾਈ ਜਿਹੜੇ ਬੰਦੇ ਸਾਡੇ ਕੰਮ ਕਰੀ ਜਾ ਰਹੇ ਆ ਸਾਰੇ ਦੇ ਸਾਰੇ 1099 ਪਤਾ ਨਹੀਂ ਕਰੀ ਜਾ ਰਹੇ ਆ, ਇਹਨਾਂ ਦੀ ਸੇਵਿੰਗ ਕੋਈ ਹੈ ਹੀ ਨਹੀਂ, ਕੱਲ੍ਹ ਇਹਨਾਂ ਨੇ ਰਿਟਾਇਰ ਹੋਣਾ, ਕੱਲ੍ਹ ਨੂੰ ਕੀ ਬਣਨਾ ਆ, ਕੈਲੀਫੋਰਨੀਆ ਤੇ ਕਿੱਥੇ ਜਾ ਕੇ ਭਾਰ ਪੈਣਾ, ਕੀ ਹੋਣਾ। ਸੋ ਇਹ ਸਾਰੀਆਂ ਚੀਜ਼ਾਂ ਲੌਂਗ ਟਰਮ ਜਿਹੜੀਆਂ ਉਹ ਸੋਚਣ ਦੀ ਲੋੜ ਹੈਗੀ ਆ। ਕਿਉਂ ਹੋ ਰਿਹਾ ਇਹ ਸਾਰਾ ਕੁਝ, ਕਿੱਦਾਂ ਇਹ ਪਲਾਨ ਕੀਤਾ ਜਾ ਰਿਹਾ, ਇਹਨੂੰ ਜਸਟ ਸਿਰਫ ਅਸੀਂ ਹਾਂ ਮੈਂ ਕਹਿੰਦਾ ਜ਼ਿੰਦਗੀ ਜਿਹੜੀ ਆ ਉਹ ਅੱਜ ਦੀ ਮੂਮੈਂਟ 'ਚ ਜੀਓ, ਪਰ ਆਹ ਜਿਹੜੇ ਕਾਨੂੰਨ ਬਣਦੇ ਆ ਨਾ ਇਹ ਬੜੇ ਲੌਂਗ ਟਰਮ ਪ੍ਰੋਸੈਸ ਨਾਲ ਬਣਦੇ ਆ, ਬੜੇ ਲੌਂਗ ਟਰਮ ਸੋਚ ਕੇ ਬਣਦੇ ਆ। ਸੋ ਇਹਨਾਂ ਨੂੰ ਪਹਿਲਾਂ ਸੋਚੋ ਸਮਝੋ, ਪ੍ਰੋਸੈਸ 'ਚ ਹਿੱਸਾ ਲਓ ਤੇ ਫਿਰ ਇਹਦੇ ਉੱਤੇ ਗੱਲ ਕਰੋ।
ਜੀ ਜੀ ਸੋ ਜੀ ਬਿਲਕੁਲ ਜਿਹੜਾ AB5 ਦਾ ਤੁਸੀਂ ਦੱਸਦੇ ਸੀ ਕੈਲੀਫੋਰਨੀਆ 'ਚ ਇਹ ਤੋਂ ਬਿਨਾਂ 3 ਹੋਰ ਡੈਮੋਕ੍ਰੈਟਿਕ ਮੈਜੋਰਟੀ ਵਾਲੀਆਂ ਸਟੇਟ ਨਿਊਯਾਰਕ, ਨਿਊ ਜਰਸੀ, ਇਲੀਨੋਇਸ ਉਹ ਵੀ ਇਹਦੇ ਤੇ ਵਰਕਆਊਟ ਕਰ ਰਿਹਾ। ਸੋ ਅਲਟੀਮੇਟਲੀ ਜਿਸ ਤਰ੍ਹਾਂ ਰਮਨ ਭਾਜੀ ਨੇ ਦੱਸਿਆ, ਕਿਉਂਕਿ ਸੈਂਟਰ ਦੇ ਵਿੱਚ ਡੈਮੋਕ੍ਰੈਟਿਕ ਸਰਕਾਰ ਆ, ਪ੍ਰੋ ਯੂਨੀਅਨ ਸਰਕਾਰ ਆ, ਸੋ ਇਹ ਅਲਟੀਮੇਟਲੀ ਪੂਰੇ USA 'ਚ ਹੋ ਹੀ ਜਾਣਾ ਆ। ਸੋ ਆਪਾਂ ਹੁਣ ਇਹ ਤੇ ਕਿਸ ਤਰ੍ਹਾਂ ਕੈਲੀਫੋਰਨੀਆ 'ਚ ਵਰਕਆਊਟ ਕਰਨਾ ਹੈ ਇਹ ਸਾਰਿਆਂ ਨੂੰ ਸੋਚਣਾ ਪੈਣਾ। ਸੋ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ। ਜੀ ਸੋ ਹੁਣ ਜੇ ਤੁਹਾਡੀ ਯੂਨੀਅਨ ਹੋਵੇ ਤਾਂ ਤੁਸੀਂ ਆਪਣੇ ਜਿਹੜੇ ਆ ਉਹ ਹੱਕਾਂ ਦੇ ਲਈ ਗੱਲ ਕਰ ਸਕਦੇ ਆ, ਜਿੱਦਾਂ ਪੁਲਿਸ ਵਾਲਿਆਂ ਦੀ ਆ, ਫਾਇਰ ਫਾਈਟਰ ਵਾਲਿਆਂ ਦੀ ਆ, ਉਹਨਾਂ ਦੀਆਂ ਯੂਨੀਅਨਸ ਆ, ਉਹ ਸਾਰੇ ਜਾਣੇ ਆਪੋ ਆਪਣੀ ਜਿਹੜੀ ਮੱਤ ਆ ਉਹ ਰਖਵਾਉਂਦੇ ਆ, ਕਰਦੇ ਆ। ਉਹ ਯੂਨੀਅਨਸ ਨੂੰ ਕਈ ਵਾਰੀ ਮਾੜਾ ਵੀ ਕਹਿੰਦੇ ਆ, ਪਰ ਨਾਲ ਦੇ ਨਾਲ ਆਪਣੀ ਜਿਹੜੀ ਆ ਉਹ ਸੋਹਣੀ ਜਿਹੜੀ ਬਣਾ ਕੇ ਜਿਹੜੀ ਉਹ ਚਲਾਉਂਦੇ ਆ। ਸੋ ਇੰਪਲੋਇਰਸ ਨੂੰ, ਇੰਪਲੋਈਜ਼ ਨੂੰ ਜਿਹੜੇ ਆ ਨਾ, ਇੰਪਲੋਈਜ਼ ਨੂੰ ਉਹਨਾਂ ਨੂੰ ਮਿਲ ਕੇ ਜਿਹੜਾ ਉਹ ਨਾਲ ਦੇ ਨਾਲ ਚੱਲਣ ਦੀ ਵੀ ਜਿਹੜੀ ਉਹ ਜ਼ਰੂਰਤ ਆ, ਇਕੱਠੇ ਹੋਣ ਦੀ ਜਿਹੜੀ ਉਹ ਜ਼ਰੂਰਤ ਆ। ਇਵੈਂਚੁਅਲੀ ਜਿਹੜੀ ਉਹ ਗੱਲ ਆਖੀ ਜਾਂਦੀ ਹੈ ਨਾ ਵੀ ਨੰਬਰਾਂ ਦੇ ਵਿੱਚ ਜਿਹੜੀ ਉਹ ਤਾਕਤ ਹੁੰਦੀ ਆ, ਆંકੜਿਆਂ 'ਚ ਤਾਕਤ ਹੁੰਦੀ ਆ। ਸੋ ਉਹ ਨੰਬਰਸ ਇਹੀ ਆ ਵੀ ਜਿੰਨੇ ਜ਼ਿਆਦਾ ਇਕੱਠੇ ਹੋ ਕੇ ਸੇਮ ਚੀਜ਼ ਦੀ ਗੱਲ ਆਖੂਗੇ ਤਾਂ ਫਿਰ ਉਹਨਾਂ ਨੂੰ ਤੁਹਾਡੀ ਗੱਲ ਜਿਹੜੀ ਉਹ ਸੁਣਨੀ ਪੈਣੀ ਆ। ਸੋ ਹੋਪਫੁਲੀ ਇਸ ਚੀਜ਼ ਨੂੰ ਸਮਝਦੇ ਹੋਏ ਸਾਰੇ ਜਾਣੇ ਇਕੱਠੇ ਜਿਹੜੇ ਉਹ ਚੱਲਣ। ਇੱਕ ਰਮਨ ਜੀ, ਜਿੱਦਾਂ AB5 ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਉੱਠਦੇ ਆ ਵੀ ਭਾਈ ਜੇ ਮੈਂ ਇੱਕ ਬ੍ਰੋਕਰ ਦੀ ਥਾਂ ਤੇ 2 ਬ੍ਰੋਕਰਾਂ ਨਾਲ ਕਰਦਾ ਆ, ਉਹ ਹੁਣ ਇਹ ਵੀ ਹੈਗਾ ਆ ਵੀ ਕਈ ਕੰਪਨੀਆਂ ਦੀਆਂ 2-2 ਬ੍ਰੋਕਰੇਜ ਵੀ ਜਿਹੜੀਆਂ ਉਹ ਹੁੰਦੀਆਂ ਆ ਆਪਣੀਆਂ ਹੀ, ਉਹ ਸੇਮ ਓਨਰ ਆਪਰੇਟਰ ਨੂੰ ਦੋਵਾਂ ਤੋਂ ਦੇ ਦੇਵੇ ਤੇ ਕੀ ਉਹ AB5 ਤੋਂ ਫਿਰ ਉਹ ਐਗਜ਼ੈਂਪਸ਼ਨ ਲੈ ਜਾਂਦਾ ਆ। ਇਦਾਂ ਦੇ ਕਈ ਸਵਾਲਾਂ ਦੇ ਜਵਾਬ ਆ, ਕੀ ਇਹਨਾਂ ਨੇ ਕਲੈਰਿਟੀ ਦੇ ਰਹੇ ਨੇ ਇਸ ਚੀਜ਼ ਦੇ ਵਿੱਚ? ਦੇਖੋ ਅਗੇਨ ਜਿਹੜੀ ਇਹ ਚੀਜ਼ਾਂ ਹੈਗੀਆਂ, ਇਹ ਕਈ ਕਾਰਨਰਸ ਤੋਂ, ਕਈ ਐਜਸ ਤੋਂ ਇਹ ਚੀਜ਼ਾਂ ਦੇਖੀਆਂ ਜਾਂਦੀਆਂ। ਜਦੋਂ ਤੁਸੀਂ ਅੱਜ ਦੀ ਤਰੀਕ 'ਚ ਵੀ ਤੁਸੀਂ ਟਰੱਕਿੰਗ ਕੰਪਨੀ ਵਾਲੇ ਕੋਈ ਜਾਂਦੇ ਆ ਆਪਣੇ ਪੇਪਰਵਰਕ ਬਣਵਾਉਣ ਜਾਂਦੇ, ਪੇਪਰਵਰਕ ਜਿਹੜੇ ਕਰਦੇ ਆ, ਪਰਮਿਟਿੰਗ ਕਰਦੇ ਆ, ਜਦੋਂ ਉਹਨਾਂ ਦੇ ਕੋਲ ਜਾਂਦੇ ਆ ਤੇ ਬ੍ਰੋਕਰੇਜ ਖੋਲਦੇ ਆ ਤੇ ਹਮੇਸ਼ਾ ਪਰਮਿਟਿੰਗ ਵਾਲੇ ਪੁੱਛਦੇ ਆ ਤੁਹਾਡਾ ਜਿਹੜੀ ਟਰੱਕਿੰਗ ਕੰਪਨੀ ਆ ਉਹ ਸੇਮ ਐਡਰੈਸ ਨਹੀਂ ਹੋਣਾ ਚਾਹੀਦਾ, ਸੇਮ ਆ ਨਹੀਂ ਹੋਣਾ ਚਾਹੀਦਾ, ਸੇਮ ਨੰਬਰ ਨਹੀਂ, ਕਈ ਚੀਜ਼ਾਂ ਤੁਹਾਨੂੰ ਉਹ ਕਹਿੰਦੇ ਕਿ ਨਹੀਂ ਤੁਸੀਂ ਕਰ ਸਕਦੇ ਹੈਗੇ। ਠੀਕ ਹੈ ਨਾ, ਉਹਦਾ ਕੋਈ ਮਤਲਬ ਹੈਗਾ, ਉਹਦਾ ਕੋਈ ਰੀਜ਼ਨ ਹੈਗਾ। ਸੋ ਕਿਉਂ ਉਹ ਪੁੱਛਦੇ ਆ, ਕਿਉਂ ਉਹ ਕਹਿੰਦੇ ਹੈਗੇ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਅਲਟੀਮੇਟਲੀ ਦੇਖੋ, ਜੇ ਤੁਸੀਂ ਅੱਜ ਬ੍ਰੋਕਰੇਜ ਖੋਲ ਕੇ ਤੁਸੀਂ ਕੰਮ ਕਰ ਰਹੇ ਹੈਗੇ ਜਾਂ ਕੁਛ ਇੱਦਾਂ ਦਾ ਕੰਮ ਜੋ ਵੀ ਕੁਛ ਕਰ ਰਹੇ, ਜਿੱਦਾਂ ਵੀ ਕਰ ਰਹੇ ਹੈਗੇ, ਠੀਕ ਹੈ ਨਾ, ਉਹ ਚੀਜ਼ ਨੂੰ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਇਸ ਚੀਜ਼ ਦੇ ਕੋਲੋਂ ਜਿਹੜਾ ਆ ਉਹ ਪੱਲਾ ਛਡਾ ਲਿਆ। ਠੀਕ ਹੈ ਨਾ, ਚੀਜ਼ਾਂ ਹੁੰਦੀਆਂ ਜਦੋਂ ਤੁਹਾਡਾ ਮੇਨ ਪ੍ਰੋਬਲਮ ਆਉਂਦੀ ਹੈ ਜਦੋਂ ਤੁਹਾਡਾ ਆਡਿਟ ਹੁੰਦਾ ਆ। ਆਡਿਟ ਦਾ ਮਤਲਬ ਹੈਗਾ ਕਿ ਤੁਹਾਨੂੰ ਖੰਗਾਲਿਆ ਜਾਂਦਾ, ਹਰ ਚੀਜ਼ ਦਾ ਲਿੰਕ, ਹਰ ਚੀਜ਼ ਜਿਹੜੀ ਆ ਅੱਗੇ ਪਿੱਛੇ ਇੱਧਰ ਉੱਧਰ ਸਾਰੀ ਦੇਖੀ ਜਾਂਦੀ ਹੈ, ਕੀਤੀ ਜਾਂਦੀ ਆ। ਸੋ ਅਸੀਂ ਬਹੁਤ ਕੰਪਨੀਆਂ ਹੈਗੀਆਂ ਜਿਹੜੀਆਂ ਇਹ ਕੰਮ ਇੱਦਾਂ ਕਰ ਰਹੀਆਂ ਹੈਗੀਆਂ, ਐਂਡ ਮੈਂ ਨਹੀਂ ਕਹਿੰਦਾ ਵੀ ਨਹੀਂ ਕਰ ਰਹੀਆਂ ਹੈਗੀਆਂ, ਪਰ ਉਹਨਾਂ ਨੂੰ ਆਪਣਾ ਜਿਹੜਾ ਆ ਉਹ ਸੋਚ ਕੇ ਚੱਲਣਾ ਚਾਹੀਦਾ ਵੀ ਕਿਸੇ ਵੀ ਟਾਈਮ ਜਿਹੜਾ ਆ ਇਹ ਚੀਜ਼ ਜਿਹੜੀ ਆ ਇਹ ਬੈਕਫਾਇਰ ਹੋ ਸਕਦੀ ਆ। ਕੰਪਨੀਆਂ ਮੈਂ ਜੇ ਕਹਾਂ ਤੇ ਸੀਰੀਅਸਲੀ ਹੁਣ ਜਿਹੜੀ ਆ ਵਰਕਰਸ ਕੰਪ ਹੈਗੀ ਆ, ਉਹ ਜਿਹੜੇ ਆਡਿਟ ਭੇਜ ਰਹੀ ਹੈਗੀ ਆ, ਉਹ ਜਿਹੜੇ ਆਡਿਟ ਦੇ ਰਿਜ਼ਲਟਸ ਭੇਜ ਰਹੀ ਹੈਗੀ ਆ, ਉਹਨਾਂ ਦੇ ਵਿੱਚ ਸ਼ੱਕ ਪੈ ਰਿਹਾ ਹੈਗਾ ਕਿ ਇਸ ਵੇਲੇ ਉਹ ਓਨਰ ਆਪਰੇਟਰ ਨੂੰ ਇਨਕਲੂਡ ਕਰਕੇ ਭੇਜ ਰਹੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਆ ਇਹ ਤੁਹਾਨੂੰ ਸਮਝ ਲੈਣੀ ਚਾਹੀਦੀ ਆ ਕਿ ਜਿਹੜੀ ਓਨਰ ਜਿਹੜੀ ਆਪਣੀ ਵਰਕਰਸ ਕੰਪ ਹੈਗੀ ਆ ਉਹਨੂੰ ਆਡਿਟ ਦੇ ਅਧਿਕਾਰ ਮਿਲ ਗਏ ਆ। ਸੋ ਇਸ ਕਰਕੇ ਜਿਹੜੀਆਂ ਵਰਕਰਸ ਕੰਪ ਕੰਪਨੀਆਂ ਹੈਗੀਆਂ, ਤੁਹਾਨੂੰ ਨਹੀਂ ਲੱਗਦਾ ਕਿ ਉਹ ਦੇ ਵਾਂਟ ਟੂ ਮੇਕ ਮਨੀ? ਠੀਕ ਹੈ ਨਾ, ਜਿਸ ਤਰ੍ਹਾਂ ਦੇ ਕੰਮ ਚੱਲ ਰਹੇ ਹੈਗੇ ਆ। ਸੋ ਹਰ ਇੱਕ ਚੀਜ਼ ਨੂੰ ਸੋਚ ਕੇ ਚੱਲੋ। ਸਾਨੂੰ ਮੇਰੇ ਖਿਆਲ ਹਰਜੋਤ ਭਾਜੀ ਸਾਰਾ ਦਿਨ ਜਿੰਨੀਆਂ ਮੈਨੂੰ ਕਾਲਾਂ ਆਉਂਦੀਆਂ ਹੈਗੀਆਂ, ਉਹਨਾਂ ਦੇ ਵਿੱਚ ਮੈਜੋਰਟੀ ਕਾਲਾਂ ਦੇ ਵਿੱਚ ਮੇਰੇ ਕੋਲੋਂ ਜੁਗਾੜ ਪੁੱਛਿਆ ਜਾਂਦਾ ਕਿ ਭਾਜੀ ਇਹਦਾ ਹੱਲ ਦੱਸੋ, ਜੁਗਾੜ ਦੱਸੋ। ਦੇਖੋ ਮੈਂ ਲਾਅ ਨੂੰ ਇੰਟਰਪ੍ਰੀਟ ਕਰਦਾ ਹੈਗਾ, ਮੈਂ ਤੁਹਾਨੂੰ ਜਿਹੜਾ ਆ ਲਾਅ ਦੇ ਖਿਲਾਫ ਚੱਲਣ ਨੂੰ ਨਾ ਤਾਂ ਕਹਿ ਸਕਦਾ, ਨਾ ਹੀ ਮੇਰੀ ਕੌਨਸ਼ੀਅਸ ਅਲਾਉ ਕਰਦੀ ਹੈ ਤੇ ਨਾ ਹੀ ਮੈਂ ਕਹਿਣਾ ਹੈ। ਠੀਕ ਹੈ ਨਾ, ਸੋ ਜੁਗਾੜ ਦੇ ਲਈ ਆਈ ਡੋਂਟ ਥਿੰਕ ਸੋ ਕਿ ਮੈਂ ਗੁੱਡ ਪਰਸਨ ਹੈਗਾ। ਠੀਕ ਹੈ, ਤੁਸੀਂ ਜੇ ਮੇਰੇ ਕੋਲੋਂ ਇੰਟਰਪ੍ਰੀਟੇਸ਼ਨ ਕਰਾਉਣੀ ਆ ਲਾਅ ਦੀ, ਕੀ ਕਹਿਣਾ ਲਾਅ ਕਿਸ ਤਰ੍ਹਾਂ ਆ, ਮੇਰੀ ਪਰਸਨਲ ਜਿਹੜੀ ਸੋਚ ਆ, ਮੇਰੀ ਪਰਸਨਲ ਰਾਏ ਜਿਹੜੀ ਉਹ ਸੈਪਰੇਟ ਹੈਗੀ ਆ, ਉਹ ਇਹਦੇ ਨਾਲ ਨਹੀਂ ਹੈਗੀ ਜਾਂ ਕਿਸ ਤਰ੍ਹਾਂ ਵੀ ਹੈ ਡੈਫੀਨੇਟਲੀ, ਹੈ ਨਾ। ਪਰ ਇਹ ਸੋਚ ਕੇ ਚੱਲੋ ਕਿ ਜੇ ਤੁਸੀਂ ਲੌਂਗ ਟਰਮ 'ਚ ਰਹਿਣਾ ਹੈਗਾ, ਇਸ ਬਿਜ਼ਨਸ ਲੌਂਗ ਟਰਮ 'ਚ ਕੰਮ ਕਰਨਾ ਹੈਗਾ, ਤੇ ਤੁਹਾਨੂੰ ਕੁਛ ਨਾ ਕੁਛ ਤਾਂ ਲੀਗਲ ਕਰਨਾ ਪੈਣਾ, ਨਾ ਕਿ ਐਵਰੀਥਿੰਗ ਇਲੀਗਲ ਕਰੋਗੇ ਤੇ ਸਾਰਾ ਕੁਝ ਚੱਲ ਜਾਊਗਾ। ਜੀ